ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਜੁਝਾਰੂ ਯੋਧਿਆਂ ਨੇ ਭਾਰਤ ਦੀ ਉਸ ਫੌਜ ਦਾ ਮੁਕਾਬਲਾ ਕੀਤਾ ਜਿਹੜੀ ਦੁਨੀਆ ਦੇ ਵਿੱਚ ਕਹਿੰਦੀ ਕਹਾਉਂਦੀ ਫੌਜ ਮੰਨੀ ਜਾਂਦੀ। ਇੱਥੇ ਨਿਰਦੋਸ਼ ਸਿੱਖ ਮਾਰੇ, ਜਿਹੜੇ ਸ਼ਰਧਾਲੂ ਕਤਲ ਕੀਤੇ, ਬੱਚਿਆਂ ਨੂੰ ਕਤਲ ਕੀਤਾ ਗਿਆ, ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ, ਸਾੜੀ ਗਈ। ਉਸ ਚੀਜ਼ ਦਾ ਸਾਨੂੰ ਰੋਸ ਵੀ ਆ। ਜੇ ਅਸੀਂ ਸਿੱਖ ਆਪਸ 'ਚ ਲੜਦੇ ਫਿਰੀਏ ਤਾਂ ਕੋਈ ਸਿਆਣਪ ਨਹੀਂ ਗੀ। ਉਹਨਾਂ ਨੂੰ ਇੱਕ ਵਾਰੀ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਇਹੋ ਜਿਹੇ ਥਾਂ ਦੇ ਉੱਤੇ ਟਕਰਾਅ ਕਰਕੇ ਅਸੀਂ ਦੁਨੀਆ ਨੂੰ ਕੀ ਸੁਨੇਹਾ ਦੇ ਰਹੇ ਹਾਂ, ਕੀ ਸਾਡਾ ਇਹੀ ਇਤਿਹਾਸ ਹੈ, ਕੀ ਸਾਡੀ ਇਹੀ ਨੁਮਾਇੰਦਗੀ ਰਹਿ ਗਈ ਹੈ। ਅੱਜ ਤੋਂ 41 ਸਾਲ ਪਹਿਲਾਂ ਭਾਰਤੀ ਸਟੇਟ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਜੁਝਾਰੂ ਯੋਧਿਆਂ ਨੇ ਭਾਰਤ ਦੀ ਉਸ ਫੌਜ ਦਾ ਮੁਕਾਬਲਾ ਕੀਤਾ ਜਿਹੜੀ ਦੁਨੀਆ ਦੇ ਵਿੱਚ ਕਹਿੰਦੀ ਕਹਾਉਂਦੀ ਫੌਜ ਮੰਨੀ ਜਾਂਦੀ ਹੈ। ਪਰ ਚੰਦ ਸਿੰਘਾਂ ਨੇ ਜਿਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਣੋ ਦੀ ਅਗਵਾਈ ਦੇ ਵਿੱਚ ਮੁਕਾਬਲਾ ਕੀਤਾ ਉਹ ਕਾਬਲੇ ਤਾਰੀਫ ਆ। ਸਾਨੂੰ ਉਹਨਾਂ ਤੇ ਮਾਣ ਆ। ਪਰ ਉੱਥੇ ਜਿਹੜਾ ਭਾਰਤੀ ਸਟੇਟ ਨੇ ਇੱਥੇ ਨਿਰਦੋਸ਼ ਸਿੱਖ ਮਾਰੇ, ਜਿਹੜੇ ਸ਼ਰਧਾਲੂ ਕਤਲ ਕੀਤੇ, ਬੱਚਿਆਂ ਨੂੰ ਕਤਲ ਕੀਤਾ ਗਿਆ, ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ, ਸਾੜੀ ਗਈ। ਉਸ ਚੀਜ਼ ਦਾ ਸਾਨੂੰ ਰੋਸ ਵੀ ਆ ਔਰ ਉਹਦੇ ਲਈ ਅਸੀਂ ਇੰਡੀਆ ਨੂੰ ਕਦੇ ਵੀ ਮਾਫ ਨਹੀਂ ਕਰਾਂਗੇ। ਸੋ ਉਸ ਦਿਨ ਨੂੰ ਯਾਦ ਕਰਦੇ ਅਤੇ ਸੰਘਰਸ਼ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਅੱਜ ਘੱਲੂਘਾਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਕੀਤਾ ਜਾ ਰਿਹਾ। ਕਿਹੜੀ ਜਗ੍ਹਾ ਤੋਂ ਹੋ ਕੇ? ਇਹ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋ ਕੇ ਬੱਸ ਸਟੈਂਡ ਹੋ ਕੇ ਰਾਮਬਾਗ ਹਾਲਗੇਟ ਹੋ ਕੇ ਹਾਲਗੇਟ ਦੇ ਵਿੱਚੋਂ ਦੀ ਹੋ ਕੇ ਭਰਾਵਾਂ ਦੇ ਢਾਬੇ ਦੇ ਹੋ ਕੇ ਤੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਜਾ ਕੇ ਸਮਾਪਤ ਹੋਏ। ਕੱਲ ਜਿਹੜੀ ਟਕਰਾਅ ਦੀ ਸਥਿਤੀ ਬਣ ਰਹੀ ਹੈ ਉਹ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਮੈਨੂੰ ਲੱਗਦਾ ਕਿ ਉਹ ਸਮਾਂ ਉਹ ਆ ਜਦੋਂ ਅਸੀਂ ਇਕੱਠੇ ਹੋ ਕੇ ਇੰਡੀਆ ਦੇ ਖਿਲਾਫ ਲੜਨ ਦਾ ਸੁਨੇਹਾ ਦੇਣਾ ਹੁੰਦਾ ਤੇ ਉਹਦੇ ਵਿੱਚ ਜੇ ਅਸੀਂ ਸਿੱਖ ਆਪਸ 'ਚ ਲੜਦੇ ਫਿਰੀਏ ਤਾਂ ਕੋਈ ਸਿਆਣਪ ਨਹੀਂ ਗੀ। ਦੋਵਾਂ ਹੀ ਜਥੇਬੰਦੀਆਂ ਨੂੰ ਜਿਹੜੀਆਂ ਮੰਨਦੀਆਂ ਨੇ, ਇੱਕ ਕਹਿੰਦੀ ਹੈ ਕਿ ਮੈਂ ਕੌਮ ਦੀ ਮਤਲਬ ਪ੍ਰਤੀਨਿਧਤਾ ਕਰਦੀ ਹਾਂ, ਮੈਂ ਚੁਣੀ ਹੋਈ ਨੁਮਾਇੰਦਾ ਜਮਾਤ ਆ। ਦੂਸਰੀ ਟਕਸਾਲ ਹੈ ਜਿਹੜੀ ਕਹਿੰਦੀ ਹੈ ਕਿ ਸਾਡਾ ਇੱਕ ਮਾਣਮੱਤਾ ਇਤਿਹਾਸ ਰਿਹਾ ਆ। ਦੋਵਾਂ ਨੂੰ ਇਹ ਮੈਨੂੰ ਲੱਗਦਾ ਕਿ ਹੁਣ ਮੌਜੂਦਾ ਜਿਹੜੇ ਉਹਨਾਂ ਦੇ ਮੁਖੀ ਨੇ ਜਾਂ ਜਿਹੜੇ ਉਹਨਾਂ ਦੇ ਚਲਾ ਰਹੇ ਨੇ ਉਹਨਾਂ ਸਾਰਿਆਂ ਨੂੰ, ਉਹਨਾਂ ਨੂੰ ਇੱਕ ਵਾਰੀ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਇਹੋ ਜਿਹੇ ਥਾਂ ਦੇ ਉੱਤੇ ਟਕਰਾਅ ਕਰਕੇ ਅਸੀਂ ਦੁਨੀਆ ਨੂੰ ਕੀ ਸੁਨੇਹਾ ਦੇ ਰਹੇ ਹਾਂ, ਕੀ ਸਾਡਾ ਇਹੀ ਇਤਿਹਾਸ ਹੈ, ਕੀ ਸਾਡੀ ਇਹੀ ਨੁਮਾਇੰਦਗੀ ਰਹਿ ਗਈ ਹੈ। ਸੋ ਉਹਨਾਂ ਨੂੰ ਇਹ ਟਕਰਾਅ ਜਿਹੜਾ ਛੱਡ ਦੇਣਾ ਚਾਹੀਦਾ। ਆਪਸੀ ਜੇ ਵਿਵਾਦ ਹੈ ਵੀ ਨੇ ਤਾਂ ਆਪਾਂ 6 ਤੋਂ ਬਾਅਦ ਨਿਬੇੜ ਲਾਂਗੇ। ਜਥੇਦਾਰ ਨਾਲ ਕੱਲ੍ਹ ਕੌਮ ਨੇ ਪ੍ਰਵਾਨ ਹੋਏ ਤੇ ਨਾ ਅੱਗੇ ਹੋਣੇ। ਪਰ ਟਕਸਾਲ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਇਹ ਦਿਨ ਆਪਸ ਦੇ ਵਿੱਚ ਉਲਝਣ ਦਾ ਨਹੀਂਗਾ, ਆਪਸੀ ਟਕਰਾਅ ਕਰਨ ਦਾ ਨਹੀਂਗਾ। ਸੋ ਇਹਨੂੰ ਆਪਸੀ ਟਕਰਾਅ ਤੋਂ ਸਾਈਡ ਤੇ ਰੱਖ ਕੇ ਜੇ ਅਸੀਂ ਬੜਕ ਮਾਰਨੀ ਹੈ ਤਾਂ ਅਸੀਂ ਇੰਡੀਅਨ ਸਟੇਟ ਦੇ ਖਿਲਾਫ ਮਾਰੀਏ। ਇਹਨਾਂ ਜਥੇਦਾਰਾਂ ਨੂੰ ਆਪਸ ਦੇ ਵਿੱਚ ਜੋ ਅਸੀਂ ਨਿਬੜਨਾ ਅਸੀਂ ਬਾਅਦ ਵਿੱਚ ਨਿਬੜਨਾ।